ਕਿਸੇ ਇਲਾਕੇ ਦੇ ਵਿੱਚ ਨਾ ਮੀਆਂ ਬੀਵੀ ਸੀਗੇ। ਉਹਦੀ ਨੇ ਬੰਦੇ ਆਪਣੇ ਨੂੰ ਕਿਹਾ ਕਿ ਖੁਦਾ ਦਾ ਬੰਦਿਆ, ਅੱਲਾ ਦਾ ਦਿੱਤਾ ਆਪਣੇ ਕੋਲ ਹਰ ਚੀਜ਼ ਮੌਜੂਦ ਆ। ਉਹਨੇ ਕਿਹਾ ਆਹੋ। ਉਹਨੇ ਕਿਹਾ ਆਪਾਂ ਕਿਉਂ ਨਾ ਇੱਦਾਂ ਕਰੀਏ ਕਿ ਜੁਮੇ ਦੇ ਜੁਮੇ ਯਤੀਮਾਂ ਮਸਕੀਨਾਂ ਨੂੰ ਇਸ ਇਲਾਕੇ ਦਿਆਂ ਨੂੰ ਰੋਟੀ ਖਵਾਇਆ ਕਰੀਏ। ਉਹਨੇ ਕਿਹਾ ਜਿਵੇਂ ਤੇਰੀ ਮਰਜ਼ੀ। ਉਹਨਾਂ ਨੇ ਜੁਮੇ ਦੇ ਜੁਮੇ ਇਹ ਨਿਜ਼ਾਮ ਸ਼ੁਰੂ ਕਰਤਾ, ਰੋਟੀ ਖਵਾਉਣੀ ਸ਼ੁਰੂ ਕਰਤੀ। ਥੋੜੇ ਦਿਨ ਲੰਘੇ, ਕੁਛ ਅਰਸਾ ਲੰਘਿਆ। ਲੰਘਣ ਤੋਂ ਬਾਅਦ ਉਸ ਬੰਦੇ ਦੇ ਜਿਹੜਾ ਇਹ ਲੰਗਰ ਵਰਤਾਉਂਦਾ ਸੀ ਨਾ, ਉਹਦੇ ਮੱਥੇ ਇੱਕ ਬੰਦਾ ਲੱਗਿਆ। ਉਹਨੇ ਕਿਹਾ ਤੂੰ ਕਿਹੜਾ ਬੁੱਢੀ ਦੇ ਮਗਰ ਲਾ ਕੇ ਕੰਮ ਸ਼ੁਰੂ ਕਰ ਲਿਆ। ਉਹਨੇ ਕਿਹਾ ਕੀ ਹੋਇਆ। ਉਹਨੇ ਕਿਹਾ ਏਦਾਂ ਤਾਂ ਤੂੰ ਉੱਜੜ ਜੂਗਾ, ਜੇ ਏਦਾਂ ਖਵਾਉਂਦਾ ਰਿਹਾ ਤੂੰ ਤਾਂ ਏਦਾਂ ਟਾਈਮ ਨਾਲ ਜ਼ਮੀਨਾਂ ਜਾਇਦਾਦਾਂ ਤੋਂ ਵਿਹਲਾ ਹੋ ਜਾਊਗਾ। ਉਹਨੂੰ ਲੰਗਰ ਪਾਣੀ ਜੁਮੇ ਨੂੰ ਜੁਮੇ ਖਵਾਉਣਾ ਬੰਦ ਕਰਤਾ। ਬੁੱਢੀ ਉਹਦੀ ਨੂੰ ਪਤਾ ਚੱਲਿਆ ਕਿ ਆਹ ਗੱਲ। ਕੁਛ ਅਰਸਾ ਲੰਘਿਆ, ਉਹੀ ਬੁੱਢੀ ਉਹੀ ਬੰਦਾ, ਬੇਗਮ ਉਹਦੀ ਕਹਿੰਦੀ ਬੰਦੇ ਦੀ ਕਿ ਆਇਆ ਆਪਾਂ ਪਿੰਡ ਸੈਰ ਕਰਨ ਚੱਲੀਏ। ਜਦੋਂ ਪਿੰਡੋਂ ਬਾਹਰ ਨਿਕਲੇ ਸੈਰ ਕਰਨ ਵਾਸਤੇ ਤਾਂ ਇੱਕ ਖੂਹ 'ਤੇ ਲੈ ਗਈ। ਖੂਹ ਦੇ ਕਿਨਾਰੇ ਜਾ ਕੇ ਬੇਗਮ ਜਿਹੜੀ ਸੀ ਨਾ ਉਹਦੀ, ਉਹ ਬੰਦੇ ਆਪਣੇ ਨੂੰ ਕਹਿੰਦੀ ਖੁਦਾ ਦਿਆ ਬੰਦਿਆ, ਆਹ ਜਿਹੜਾ ਖੂਹ ਵੇਖਦਾ। ਉਹਨੇ ਕਿਹਾ ਵੇਖਦਾ। ਉਹਨੇ ਕਿਹਾ ਇਹਦੇ ਵਿੱਚੋਂ ਪਾਣੀ ਪਿੰਡ ਵਾਲਾ ਪੂਰਾ ਪਿੰਡ ਵੱਲ ਜਾਂਦਾ। ਉਹਨੇ ਕਿਹਾ ਬਿਲਕੁਲ ਜਾਂਦਾ। ਉਹਨੇ ਕਿਹਾ ਕਦੀ ਪਾਣੀ ਮੁੱਕਿਆ ਇਹਦੇ ਵਿੱਚੋਂ। ਬੰਦਾ ਕਹਿੰਦਾ ਨਹੀਂ। ਉਹਨੇ ਕਿਹਾ ਵਜ੍ਹਾ ਕੀ। ਉਹਨੇ ਕਿਹਾ ਮਾਲਕ ਦਾ ਨਿਜ਼ਾਮ ਆ, ਥੱਲੋਂ ਪਾਣੀ ਆਈ ਜਾਂਦਾ, ਪਿੰਡ ਵਾਲੇ ਲਈ ਜਾਂਦੇ। ਉਹਨੇ ਕਿਹਾ ਇਹੀ ਗੱਲ ਮੈਂ ਤੈਨੂੰ ਸਮਝਾਉਣਾ ਚਾਹੁੰਦੀ ਆ ਕਿ ਰੱਬ ਦੇ ਦਿੱਤੇ ਦੇ ਵਿੱਚੋਂ ਦੇਈਦਾ, ਜਦੋਂ ਆਪਾਂ ਦਾਂਗੇ ਤਾਂ ਮਾਲਕ ਆਪਾਂ ਨੂੰ ਦਊਗਾ। ਲਿਹਾਜ਼ਾ ਸਖਾਵਤ ਕਰੀਦੀ ਹੁੰਦੀ ਆ, ਮਾਲਕ ਦੇ ਦਿੱਤੇ ਦੇ ਵਿੱਚੋਂ ਦੇਈਦਾ। ਤੇ ਇਹ ਗੱਲ ਉਮੀਦ ਆ ਤੁਹਾਨੂੰ ਪਸੰਦ ਆਈ ਹੋਊਗੀ। ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਕਰਿਆ ਕਰੋ।